ਸਾਰੇ ਕੰਮ ਜਿਹੜੇ ਨਾ ਵੰਡ ਵੁੰਡ ਕੇ ਹੋ ਜਾਂਦੇ ਸੀਗੇ ਘਰ ਵਾਲਿਆਂ ਨਾਲ, ਪਰ ਹੁਣ ਜਿਹੜੇ ਨਾ ਸਾਰੇ ਮੈਨੂੰ ਆਪ ਹੀ ਕਰਨੇ। ਸਟੈਪ 1 ਤੇ ਹੋ ਗਿਆ ਕੰਮ ਦਾ ਪੂਰਾ, ਹੁਣ ਜਾ ਕੇ ਕਰਦੇ ਹਾਂ। अस्सलाम वालेकुम, की हाल चाल है जी तुहाडा? उम्मीद करदा सारे ठीक ठाक हो गया। अल्लाह ताला दे फजल ते करम दे नाल शुरू करदे हैं अज दा व्लॉग। पिछले व्लॉग च तुसीं देखिया होना हादी हुणी ना चले गए सारे फैसलाबाद, ते घर हैगा मैं कल्ला। मैनूं कल्ले नूं घर किहड़े काम करने पैंदे इत्थे सारे नाल तुसीं जुड़े रहियो, तुहानूं दिखावांगे असीं। पहलों तो सारे काम जिहड़े ना वंड वुंड के हो जांदे सीगे घर वालिਆਂ ਨਾਲ, पर हुण जिहड़े ना सारे मैनूं आप ही करने पैणे आ। कुक्कड़ जिहड़े ना बोलण ते लगे होए आ, पर अंडे देण वारी कहंदे भी अंडे ना ही देणे पैण सानूं। इदां रोज़ बांगा बूंगा दे के गुजारा चला लैंदे आ। एक अद्धा अंडा हुंदा वा तो कभी वह भी नहीं होंदा हैगा। हालांकि 5-6 कुकड़ियां वा, इन्हां नूं चाहीदा वा 3-4 अंडे तो देण डेली दे। जे तुसीं साडे चैनल ते नवें आए हो, साडे चैनल सबसक्राइब करियो तो बैल आइकन नूं जरूर प्रेस करियो, तो अज साडी आने वाली वीडियो तुहाडे कोल पहुंचदी रहे। तो वीडियो नूं लाइक ते कमेंट करके दस्सियो तुहानूं साडा व्लॉग किदां दा लग्गिया। परसों ना मैनूं एक बंदा मिलिया उत्थे शहर ही सीगा, रिश्तेदारी साडा। ਉਹ ਕਹਿੰਦਾ ਯਾਰ ਤੂੰ ਕਿੱਦਾਂ ਦੇ ਵਲਾਗ ਬਣਾਉਣਾ, ਵੀਡੀਓ ਇਹ ਆਪਣਾ ਵਿੱਚ ਪੱਠੇ ਛੱਠੇ ਵੜਦਾ ਅਤੇ ਇੱਦਾਂ ਦੇ ਕੰਮ ਸ਼ਮ ਸਾਰੇ ਦਿਖਾਉਂਦਾ ਰਹਿੰਦਾ। ਮੈਂ ਕਿਹਾ ਯਾਰ ਮਕਸਦ ਹੈਗਾ ਵੀ ਆਪਣੀ ਜਿਹੜੀ ਲਾਈਫ ਨਾ ਉਹ ਸ਼ੇਅਰ ਕਰਨੀ ਹੈ। ਅਤੇ ਮੈਂ ਕਿਹਾ ਹੁਣ ਮੈਂ ਗੱਡੀਆਂ ਛੱਡੀਆਂ 'ਤੇ ਚੜ੍ਹਨ ਤੋਂ ਰਿਹਾ ਵੀ ਗੱਡੀਆਂ 'ਤੇ ਚੜ੍ਹ ਕੇ ਫਿਰਦਾ ਰਹਾਂ, ਜਿਹੜਾ ਕੰਮ ਹੈਗਾ ਉਹੀ ਦਿਖਾਉਣਾ ਨਾ ਵਿੱਚ ਉਹਦੇ। ਅਤੇ ਇਹ ਸਾਰੇ ਤੁਸੀਂ ਤਾਂ ਇਹ ਗੱਲ ਸਮਝਦੇ ਹੋ। ਖੈਰ ਚੱਲਦੇ ਹਾਂ ਹੁਣ, ਸ਼ੁਰੂ ਕਰਦੇ ਹਾਂ। ਦੇਰ ਸਾਨੂੰ ਅੱਗੇ ਹੀ ਹੋਣ ਡਈ ਆ, ਕੋਈ ਕੰਮ ਹੈਗੇ ਜ਼ਿਆਦਾ ਅਤੇ ਬੰਦਾ ਹੈਗਾ ਮੈਂ ਇਕੱਲਾ। ਪਹਿਲਾਂ ਉਹਨਾਂ ਡੰਗਰਾਂ ਨੂੰ ਪਾਣੀ ਪਿਲਾਉਂਦੇ ਹਾਂ। ਸੁਬਾਹ ਨਾ 6:45 ਵਜੇ ਦੇ ਕੱਢੇ ਹੋਏ ਬਾਹਰ, ਅਤੇ ਹੁਣ ਤਕਰੀਬਨ 7:30 ਹੁੰਦੇ ਪਏ। ਤੇ ਪੱਠੇ ਛੱਠੇ ਖਾਧੀ ਖੜੇ ਸੀ ਇੱਕ ਵਾਰੀ ਤਾਂ। ਪੈਪਾਂ ਦੇ ਵਿੱਚ ਨਾ ਰਾਤ ਦਾ ਪਾਣੀ ਖੜਾ ਹੁੰਦਾ ਤੇ ਹੁੰਦਾ ਠੰਡਾ, ਉਹ ਪਾਣੀ ਕੱਢ ਦਾਂਗੇ ਸਾਰਾ ਤੇ ਨਵਾਂ ਪਾਣੀ ਤਾਜ਼ਾ ਪਾਣੀ ਜਿਹੜਾ ਨਾ ਮੋਟਰ ਚਲਾ ਕੇ ਪਿਲਾਵਾਂਗੇ ਇਹਨਾਂ ਨੂੰ। मौसम अज बहुत ख़राब होया पिया, धुंध हैगी बहुत ज़्यादा। तो जिस तरह हल्की हल्की बारिश ना होंदी होवे, इस तरह ना गिरन डी बरीक बरीक भी ਜਿਹੜੀਆਂ चीज़ां बाहर पईयां ना सारियां गलियां होईयां पईयां। सवेरे उठिया तो मैं देखा मौसम इदा फिर मैं मोटर शटर जी ना ढक्की हो, तो मैं कहना गिली हो जाए तो मुड़ के पट्ठे कुतरन तो भी बैठा रवां। ਦੁੱਧ ਕੱਢਣ ਵਾਸਤੇ ਨਾ ਬਰਤਨਾਂ 'ਚ ਪਾਣੀ ਪੂਣੀ ਪਾ ਕੇ ਅਸੀਂ ਰੱਖਤਾ ਵਾ। ਹੁਣ ਜਾ ਕੇ ਪਤਾ ਕਰਕੇ ਆਉਂਦਾ ਮਾਮੀ ਦਾ, ਉਹ ਆ ਕੇ ਨਾ ਸਾਨੂੰ ਦੁੱਧ ਚੋ ਦੇਣਗੇ, ਕਿਉਂਕਿ ਮੈਨੂੰ ਧਾਰਾਂ ਧੂਰਾਂ ਕੋਈ ਨਹੀਂ ਕੱਢਣੀਆਂ ਆਉਂਦੀਆਂ ਹੈਗੀਆਂ। ਸਾਡਾ ਗਵਾਂਢੀ ਲੱਗਿਆ ਹੈ ਸਿਰ ਸਹੀ ਸਨੀ ਯਾਰ, ਸਾਰਾ ਸਹੀ ਤਰ੍ਹਾਂ ਸਾਫ਼ ਕਰਨਾ ਭਾਈ। ਜੋੜ ਤੇ ਉਹ ਛਾਪਰ ਚੁੱਕੋ ਆਪਣੇ ਇੱਥੋਂ, ਉਹ ਜਿਹੜਾ ਛਾਪਰ ਪੈ ਚੁੱਕੋ ਸੱਜ ਇੱਧਰੋਂ ਨਹੀਂ ਇਕੱਠੇ ਕੀਤੇ ਸੀਗੇ। ਚੱਕ ਛੱਡ ਦੋ ਯਾਰ ਇਹਨਾਂ ਨੂੰ ਕਿਤੇ ਬਾਹਰ, ਇਹ ਇਕੱਠੇ ਕਰ ਲਾ ਨਾ ਇੱਥੇ, ਮੈਂ ਰੇੜੀ ਲੱਗ ਜਾਊਂਗਾ ਪਰ ਵੀ ਉੱਤੇ ਪਾ ਦੀ ਫੇ ਹੈਂ। ਮਾਮੀ ਹੁਣੀ ਨਾ ਹਜੇ ਆਪਣੇ ਡੰਗਰਾਂ ਦੀ ਧਾਰਾਂ ਚੋਣ ਲੱਗੇ ਹੋਏ ਆ। ਮੈਂ ਨਾ ਆਪ ਕਈ ਵਾਰੀ ਕੋਸ਼ਿਸ਼ ਕੀਤੀ ਵੀ ਨਾ ਧਾਰ ਚੋਣ ਦੀ ਕੋਸ਼ਿਸ਼ ਕਰਾਂ ਵੀ ਸ਼ਾਇਦ ਚੋ ਹੋਣ, ਪਰ ਨਹੀਂ ਚੋ ਹੁੰਦੀ ਹੈਗੀ। ਕੋਈ ਧਾਰਾਂ ਉੱਧਰ ਨੂੰ ਚੱਲ ਜਾਂਦੀਆਂ, ਕੋਈ ਉੱਧਰ ਨੂੰ ਚੱਲ ਜਾਂਦੀਆਂ। ਬਾਲਟੀ ਵਿੱਚ ਨਾ ਦੁੱਧ ਪੀਂਦਾ ਹੀ ਨਹੀਂ ਹੈਗਾ। ਰੌਲਾ ਪਾਇਆ ਹੋਇਆ ਸਵੇਰੇ ਸਵੇਰੇ, ਕੋਈ ਆਂਡਾ ਵੀ ਦਿੱਤਾ। ਆਂਡਾ ਇੱਧਰ ਵੀ ਕੋਈ ਨਹੀਂ, ਉਹ ਸਾਹਮਣੇ ਇੱਕ ਪਿਆ ਵਾ। ਚੱਲ ਇਹ ਤਾਂ ਖੁਸ਼ਖਬਰੀ ਮਿਲ ਗਈ ਸਵੇਰੇ ਸਵੇਰੇ। ਹੁਣ ਧਾਰਾਂ ਚੋਣ ਤੋਂ ਪਹਿਲੇ ਨਾ ਆਪਾਂ ਗੋਹਾ ਲੱਦ ਲਈਏ ਰੇਹੜੀ 'ਤੇ, ਘਮਰਬੇ ਵੀ ਜਾਣਾ ਫਿਰ ਬਾਅਦ ਦੇ ਵਿੱਚ। ਜਿੱਦੀ ਸੁਬਾਹ ਮੈਂ ਡੰਗਰ ਕੱਢੇ ਸੀ ਨਾ, ਤਾਂ ਅੰਦਰ ਵਾਲਾ ਗੋਹਾ ਜਿਹੜਾ ਸੀ ਨਾ ਸਾਰਾ ਮੈਂ ਚੁੱਕਤਾ ਸੀਗਾ, ਅਤੇ ਉਹ ਛੋਟੀ ਵੱਛੀ ਆ ਖੜੀ ਹੈ।
ਸਟੈਪ 1 ਤੇ ਹੋ ਗਿਆ ਕੰਮ ਦਾ ਪੂਰਾ। ਹੁਣ ਜਾ ਕੇ ਕਰਦੇ ਆ ਨਾਸ਼ਤਾ। ਚੱਲਦੇ ਹਾਂ ਦਰੀਸ ਕੇ ਘਰ, ਜਾ ਕਰਦੇ ਹਾਂ ਨਾਸ਼ਤਾ। ਖਾਣਾ ਮੈਂ ਖਾਣਾ ਹੁੰਦਾ ਜਾਂ ਮਾਮੂ ਘਰੋਂ ਜਾਂ ਫਿਰ ਖਾਣਾ ਹੁੰਦਾ ਦਰੀਸ ਕੇ ਘਰੋਂ। ਮੈਂ ਦੇਖ ਲੈਂਦਾ ਜਿੱਧਰ ਕੋਈ ਚੰਗੀ ਸ਼ੈ ਪੱਕੀ ਹੈ ਨਾ ਉੱਧਰੋਂ ਖਾ ਲਈਦਾ। ਆਪਣੇ ਵੱਲੋਂ ਤਾਂ ਅਸੀਂ ਸਾਰੇ ਕੰਮ ਮੁਕਾ ਕੇ ਆਏ ਹਾਂ, ਪਰ ਕੁੱਕੜਾਂ ਨੂੰ ਦਾਣੇ ਪਾਏ ਆ ਤੇ ਨਾਲ ਪਿਲਾਇਆ ਉਹਨਾਂ ਨੂੰ ਪਾਣੀ। ਚੱਲ ਵਾਪਸ ਜਾ ਕੇ ਨਾ ਹੁਣ ਦੁਬਾਰਾ ਕਰਾਂਗੇ ਉਹਨਾਂ ਦਾ। ਫਿਰ ਸਰਦੀ ਦਾ ਜ਼ੋਰ ਤੋੜਨ ਵਾਸਤੇ ਨਾ ਸਾਰੇ ਲੋਕੀ ਅੱਗ ਸੇਕਦੇ ਪਏ ਆ। ਰਾਣਾ ਸਾਹਿਬ ਥੋੜਾ ਪਿੱਛੇ ਰਿਹੋ, ਤੁਸੀਂ ਤਾਂ ਅੱਗੇ ਸੜੇ ਹੋਏ ਹੋ। ਤੁੜਕਾ ਨਾ ਲਾਇਓ ਯਾਦ ਤੈਨੂੰ ਓਏ ਜਦੋਂ ਕਹਿੰਦਾ ਸੀ ਗੰਡੇ ਕੱਟੇ ਤੇ ਪੈ ਰਹਿਣ ਦੋ, ਆਪੇ ਕੱਲ ਨੂੰ ਕਿਤੇ ਪੈ ਜਾਣਗੇ। ਹੁੰਦੀ ਨਹੀਂ ਪਕਾਣੀ, ਬੱਦਲ ਚੜਿਆ ਆ, ਬੱਦੂ ਚੜਿਆ। ਹਲੇ ਨਾ ਲੈਣਾ ਦੁੱਧ 1.5 ਕਿਲੋ ਲੈਣਾ। ਆ ਜਾ। ਹਾਂ ਹੈਗਾ। ਡੰਗਰਾਂ ਨੇ ਪੱਠੇ ਖਾ ਲਏ ਆ, ਹੁਣ ਖੋਲ ਕੇ ਇਹਨਾਂ ਨੂੰ ਸਾਈਡ ਤੇ ਬੰਨ੍ਹ ਦਈਏ। ਉੱਥੇ ਫਰਸ਼ ਹੈ ਨਾ, ਫਰਸ਼ ਤੇ ਬਹਿਣਾ ਫਿਰ ਔਖਾ ਹੁੰਦਾ ਡੰਗਰਾਂ ਨੂੰ। ਕੱਚੀ ਜਗ੍ਹਾ ਤੇ ਬਹਿ ਜਾਂਦੇ ਆਰਾਮ ਨਾਲ। ਰੇਹੜੀ ਸਾਡੀ ਤਿਆਰ ਖੜੀ ਆ, ਚੱਲੀਏ ਹੁਣ ਮੁਰੱਬੇ। ਪਿੰਡ ਵਿੱਚ ਇੰਨਾ ਮਹਿਸੂਸ ਨਹੀਂ ਸੀ ਹੁੰਦਾ, ਪਰ ਧੁੰਦ ਅਜੇ ਕਾਫੀ ਆ। ਵਿਜ਼ਿਬਿਲਟੀ ਜਿਹੜੀ ਆ ਤਕਰੀਬਨ 100 ਗਜ਼ ਤੱਕ ਹੈ। ਮੁਰੱਬੇ ਅਸੀਂ ਪਹੁੰਚ ਗਏ ਆ। ਪੱਠਿਆਂ ਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਨ ਡਿਆ। ਇੱਕ ਤਾਂ ਠੰਡ ਇੰਨੀ ਆ, ਦੂਜਾ ਧੁੰਦ ਦੀ ਵਜ੍ਹਾ ਤੋਂ ਨਾ ਪੱਠੇ ਜਿਹੜੇ ਨਾਲ ਕੋ ਗਿੱਲੇ ਹੋਏ ਪਏ। ਹਾਲਾਂਕਿ 11:30 ਹੁੰਦੇ ਪਏ ਆ, ਸੂਰਜ ਨਿਕਲਿਆ ਜਾਂਦਾ ਨਾ, ਫੇਰ ਤਾਂ ਚਲੋ ਪੱਠੇ ਜਿਹੜੇ ਨਾਲ ਸੁੱਕ ਜਾਣੇ ਸੀਗੇ, ਮੌਸਮ ਵੀ ਠੀਕ ਹੋ ਜਾਣਾ ਸੀਗਾ। ਪਰ ਫਿਲਹਾਲ ਬਹੁਤ ਸਰਦੀ ਆ, ਗਿੱਲਾ ਹੋ ਗਿਆ ਸਾਰਾ ਹੱਥ ਲੱਗਦੇ ਨਾਲ ਹੀ। ਮੁਰੱਬੇ ਉਹਨਾਂ ਅਸੀਂ ਕਾਫੀ ਦੇਰ ਦੇ ਘਰ ਵਾਪਸ ਆ ਗਏ ਹਾਂ, ਪਰ ਬਿਜਲੀ ਹੈ ਨਹੀਂ ਸੀ। ਪੱਠੇ ਹਜੇ ਕੁਤਰਨ ਵਾਲੇ ਪਏ ਉੱਦਾਂ ਹੀ। ਹਜੇ ਮੈਂ ਮੁਰੱਬੇ ਸੀਗਾ, ਵਾਪਸ ਆਉਣ ਦੀ ਤਿਆਰੀ ਕਰਦਾ ਪਿਆ ਸੀ। ਠੰਡੀ ਹਵਾ ਚੱਲਣੀ ਸ਼ੁਰੂ ਹੋ ਗਈ। ਘਰ ਆਇਆ, ਡੰਗਰ ਵੀ ਸਾਰੇ ਨਾਲ ਇਕੱਠੇ ਹੋਏ ਖੜੇ। ਫਿਰ ਮੈਂ ਉੱਥੇ ਖੋਲ੍ਹ ਕੇ ਨਾ ਡੰਗਰਾਂ ਨੂੰ ਖੁੱਲੀ 'ਤੇ ਕੀਤਾ। ਮੈਂ ਕਿਹਾ ਚੱਲ ਕੰਧ ਦੀ ਓਟ ਵਿੱਚ ਹੋ ਜਾਣ ਨਾ, ਇਹਨਾਂ ਨੂੰ ਹਵਾ ਘੱਟ ਲੱਗੇ। ਹੁਣ ਕੁਤਰਦੇ ਹਾਂ ਪੱਠੇ ਦੇ ਡੰਗਰਾਂ ਨੂੰ ਪਾਉਂਦੇ ਹਾਂ। ਫਿਰ ਹਜੇ ਤਾਂ ਬਲਬ ਹਜੇ ਬਲਦਾ ਖੜਾ, ਬਾਲਿਆ ਸੀ ਮੈਂ ਕਿ ਪਤਾ ਲੱਗ ਜਾਵੇ ਬਿਜਲੀ ਦਾ। ਡੰਗਰਾਂ ਨੂੰ ਪੱਠੇ ਪਾ ਕੇ ਤੇ ਪਾਣੀ ਅੱਗੇ ਰੱਖ ਦਿੱਤਾ ਉਹਨਾਂ ਦੇ। ਹੁਣ ਨਮਾਜ਼ ਪੜ੍ਹ ਲਈ ਅਸਰ ਦੀ, ਤੇ ਨਾਲ ਇਹਨਾਂ ਨੂੰ ਚਾਹ ਚੁੱਪ ਪਾਉਂਦੇ ਹਾਂ ਤੇ ਪੀਂਦੇ ਹਾਂ। ਚਾਹ ਬਣਾਉਣ ਵਾਸਤੇ ਨਾ ਅਸੀਂ ਦੁੱਧ ਪਾ ਕੇ ਰੱਖਿਆ ਹੋਇਆ ਗੜਵੀ 'ਚ, ਇਹਦੇ ਵਿੱਚ ਹੀ ਪਕਾ ਲੈਣੀ ਹੈ ਕਿਉਂਕਿ 1 ਕੱਪ 'ਤੇ ਪਕਾਉਣਾ ਸਾਰਾ। ਤੇ ਦੂਸਰਾ ਆਂਡਾ ਰੱਖਿਆ ਹੋਇਆ ਅਸੀਂ ਬੋਇਲ ਕਰਨ ਵਾਸਤੇ। ਇਹ ਹੁਣ ਉਬਲ ਜਾਏਗਾ ਨਾ, ਫਿਰ ਲਾਉਂਦੇ ਹਾਂ ਥੱਲੇ। ਤੇ ਪੱਤੀ ਸਾਨੂੰ ਕਿਸੇ ਵੀ ਡੱਬੇ 'ਚ ਕੋਈ ਨਹੀਂ ਲੱਭੀ, ਪਤਾ ਨਹੀਂ ਕਿੱਥੇ ਪਈ ਆ। ਕੁਕੜੀਆਂ ਦਾ ਆਂਡਾ ਤਾਂ ਅਸੀਂ ਉਬਾਲ ਲਿਆ, ਨਾ ਉਹਨਾਂ ਨੂੰ ਸਵੇਰ ਦਾ ਪਾਣੀ ਪਾਇਆ ਤੇ ਨਾ ਉਹਨਾਂ ਨੂੰ ਪਾਏ ਦਾਣੇ। ਹੁਣ ਦਾਣੇ ਲੈ ਕੇ ਆਏ, ਦਾਣੇ ਪਾਉਂਦੇ ਉਹਨਾਂ ਨਾਲ ਪਾਣੀ ਪਾਉਂਦੇ ਹਾਂ, ਫਿਰ ਜਾ ਕੇ ਅੰਡਾ ਛਿੱਲਦੇ ਹਾਂ। ਆਂਡਾ ਜਿਹੜਾ ਸੀ ਨਾ, ਆਂਡਾ ਮੇਰੇ ਕੋਲ ਪੂਰਾ ਬੋਇਲ ਹੀ ਨਹੀਂ ਹੋਇਆ। ਉਹ ਕਿਹੜੇ ਵਕਤਾਂ ਨਾਲ ਹੁਣ ਮੈਂ ਖਾਧਾ ਮੈਨੂੰ ਪਤਾ, ਚਮਚੀਆਂ ਨਾਲ ਕੱਢ ਕੇ ਵਿੱਚੋਂ। ਅੱਛਾ ਕੰਮ ਸਾਡਾ ਗਿਆ ਮੁੱਕ। ਧਾਰਾਂ ਚਵਾ ਕੇ ਗਾਈਆਂ ਨੂੰ ਪਾਣੀ ਛਾਣੀ ਪਿਲਾ ਕੇ ਦੁੱਧ ਵੇਚ ਦਿੱਤਾ। ਤੇ ਹੁਣ ਚੱਲਦੇ ਹਾਂ ਰੋਟੀ ਖਾਣ ਵਾਸਤੇ। ਰੋਟੀ ਖਾਣ ਜਾਵਾਂਗੇ ਮਾਮੂ ਘਰ, ਕਿਉਂਕਿ ਅਦਰੀਸ ਹੋਣਾ ਦੇ ਘਰ ਪੱਕੇ ਹੋਏ ਆ ਟੀਂਡੇ,
ਤੇ ਮਾਮੂ ਘਰ ਪੱਕੇ ਹੋਏ ਆ ਖਰੋੜੇ ਪਾਏ, ਪਤਾ ਨਹੀਂ ਵੱਡੇ ਡੰਗਰ ਦੇ ਛੋਟੇ ਦੇ ਇਹ ਨਹੀਂ ਪਤਾ ਹੈਗਾ। ਉਧਰ ਜਾਵਾਂਗੇ ਰੋਟੀ ਖਾਣ ਵਾਸਤੇ। ਨਾਲੇ ਖਾਲੀ ਬਰਤਨ ਧੋ ਕੇ ਰੱਖਦੇ ਆ ਸਵੇਰ ਦੀ ਧਾਰਾਂ ਦੀ ਚਵਾਈ ਵਾਸਤੇ। ਚਲੋ ਬਈ ਉੱਠੋ, ਟੁੱਟੋ, ਸ਼ਾਬਾਸ਼। ਡੰਗਰ ਅਸੀਂ ਅੰਦਰ ਬੰਨ੍ਹ ਕੇ ਨਾ ਖੁਰਲੀਆਂ ਵਿੱਚ ਸਵੇਰ ਵਾਸਤੇ ਪੱਠੇ ਵੀ ਪਾਤੇ ਆ, ਤਾਂ ਜੋ ਸਵੇਰ ਸਾਨੂੰ ਨਾ ਸਿਰਫ ਡੰਗਰ ਅਸੀਂ ਕੱਢ ਕੇ ਬਾਹਰ ਬੰਨਣੇ ਆ। ਪੱਠੇ ਛੱਠੇ ਜਿਹੜੇ ਨਾ ਸਾਨੂੰ ਨਹੀਂ ਪਾਣੇ ਪੈਣੇ ਹੈਗੇ। ਸਾਡਾ ਕੰਮ ਜਿਹੜਾ ਨਾ ਥੋੜ੍ਹਾ ਹੋ ਜਾਏਗਾ। ਅਤੇ ਬਾਕੀ ਫਰਸ਼ ਜਿਹੜਾ ਸਾਫ਼ ਕਰਕੇ ਅਤੇ ਪਾਣੀ ਛਾਣੀ ਮਾਰਤਾ ਉੱਤੇ, ਬਿਲਕੁਲ ਕਲੀਅਰ ਹੋ ਗਿਆ ਸਾਰਾ। ਅਸਮਾਨ ਜਿਹੜਾ ਨਾ ਉਹ ਵੀ ਸਾਫ਼ ਹੋਇਆ ਪਿਆ, ਬਿਲਕੁਲ ਧੁੰਦ ਹੈ ਨਹੀਂ ਫਿਲਹਾਲ ਤਾਂ। ਚੰਦ ਨਿਕਲਿਆ ਹੋਇਆ, ਤਾਰੇ ਵੀ ਨਿਕਲੇ ਹੋਏ ਆ, ਲੱਗਦਾ ਵੀ ਕੋਹਰਾ ਪਏਗਾ ਸਵੇਰੇ। ਇਹ ਆਇਆ ਪਿਆ ਹਲਵਾ ਗੁਆਂਢੀਆਂ ਦੇ ਘਰੋਂ। ਕੰਬਲ ਆ ਸਾਡਾ, ਕੰਬਲ ਦੇ ਉੱਤੋਂ ਨਾ ਚਾਦਰ ਪਾਣੀ ਪੈਂਦੀ ਹੈ ਤਾਂ ਜਾ ਕੇ ਠੰਡ ਰੁਕਦੀ ਹੈ। ਪਰ ਹਲਵਾ ਅਸੀਂ ਖਾਣਾ ਨਹੀਂ ਹੈ, ਅਸੀਂ ਅੱਗੇ ਫੁੱਲ ਫੇਰਦੇ ਹਾਂ। ਬਿਸਤਰਾ ਸਾਡਾ ਲੱਗਾ ਪਿਆ, ਹੁਣ ਸੌਂਦੇ ਹਾਂ। ਇਹ ਸੀਗਾ ਸਾਡਾ ਅੱਜ ਦਾ ਵਲੌਗ। ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।